Punjab Police conducts mass raids across state to check on people with criminal record. 450 police parties, 450 police parties, involving over 3,000 police personnel, 3,000 ਪੁਲਸੀਏ ਜਿਹੜੇ ਉਹਨਾਂ ਨੇ 450 ਪੁਲਿਸ ਪਾਰਟੀਆਂ 'ਚ ਵੰਡੇ, conducted raids at the premises of at least 4,571 people with a criminal record. ਅਸੀਂ ਜਿਹੜਾ ਉਹ ਲੱਭ ਰਹੇ ਹਾਂ ਕਿ ਵੇਅਰ ਅਬਾਊਟਸ ਆਫ ਸੱਚ ਪਰਸਨਸ ਐਂਡ ਨੋਇੰਗ ਵੈਦਰ ਦੇ ਹੈਡ ਰਿਟਰਨ ਟੂ ਦਾ ਮੇਨ ਸਟ੍ਰੀਮ। ਹੁਣ ਰਾਤ ਨੂੰ ਰੇਡ ਕਰਕੇ ਲੱਭਣਗੇ ਕਿ ਜਿਨ੍ਹਾਂ ਦੇ ਉੱਤੇ ਰੇਡ ਕੀਤਾ ਉਹ ਇਹਨਾਂ ਦੀ ਮੁੱਖ ਧਾਰਾ 'ਚ ਆ ਗਏ ਨੇ ਕਿ ਨਹੀਂ। ਤੁਸੀਂ ਉਹਨਾਂ ਨੂੰ ਕਿਸੇ ਨੂੰ ਤੁਸੀਂ ਤਲਬੀ ਕਰਨਾ ਚਾਹੁੰਦੇ ਹੋ, ਤੁਸੀਂ ਉਹਨਾਂ ਨੂੰ ਮੈਸੇਜ ਭੇਜ ਦਿਓ। ਪੁਲਿਸ ਦਾ ਸਿਪਾਹੀ ਜਾ ਕੇ ਕਹਿ ਕਿ ਭਾਈ ਤੂੰ ਆ ਕੇ ਥਾਣੇ 'ਚ ਲਿਖ ਕੇ ਵੀ ਤੂੰ ਮੁੱਖ ਧਾਰਾ 'ਚ ਆ ਗਿਆ। The police also questioned family members of their people. ਇਹ ਇੱਕ ਨਵਾਂ ਟ੍ਰੈਂਡ ਜੋ KP ਗਿੱਲ ਦੇ ਨੇ ਬੁੱਚੜ ਬੇਅੰਤੇ ਵੇਲੇ ਸ਼ੁਰੂ ਕੀਤਾ ਸੀ, ਔਰਤਾਂ ਨੂੰ ਚੁੱਕਣਾ, ਉਹਨਾਂ ਨੂੰ ਹਰਾਸ ਕਰਨਾ। ਫਿਰ asked about their properties and asked if they had done any bank transaction with a foreign source. ਹੁਣ ਪੰਜਾਬ ਦਾ ਕਿਹੜਾ ਘਰ ਹੈ ਜਿਹਦਾ ਕੋਈ ਬੰਦਾ ਬਾਹਰ ਨਹੀਂ ਹੈਗਾ? ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਦੇ ਪਹਿਲੇ ਹਫ਼ਤੇ ਭਾਰਤੀ ਸਟੇਟ ਵੱਲੋਂ ਸਿੱਖ ਕੌਮ ਦੇ ਖਿਲਾਫ ਵਿੱਢੀ ਗਈ ਜੰਗ ਵਿੱਚ ਹੁਣ ਕਾਫੀ ਤੇਜ਼ੀ ਲਿਆਂਦੀ ਗਈ ਹੈ। ਬੀਤੇ ਕੱਲ NI ਨੇ ਭਾਰਤ ਦੀਆਂ 6 ਸਟੇਟਾਂ ਵਿੱਚ ਸੈਂਕੜਿਆਂ ਸਿੱਖਾਂ ਦੇ ਘਰਾਂ ਤੇ ਛਾਪੇ ਮਾਰੇ ਸਨ। ਅੱਜ ਦੀਆਂ ਖਬਰਾਂ ਅਨੁਸਾਰ ਪੰਜਾਬ ਪੁਲਿਸ ਦੇ 3000 ਪੁਲਿਸ ਜਵਾਨਾਂ ਨੇ 4171 ਸਿੱਖ ਘਰਾਂ ਦੇ ਉੱਤੇ ਹਮਲੇ ਕੀਤੇ ਹਨ। ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਹਨ ਇਸ ਬਾਰੇ ਕੋਈ ਖਬਰ ਜਿਹੜੀ ਨਸ਼ਰ ਨਹੀਂ ਕੀਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੁਛ ਜਿਹੜੇ ਅਲਫਾਜ਼ ਨੇ ਉਹ ਲਗਾਤਾਰਤਾ ਨਾਲ ਇਸ ਲਈ ਵੀ ਇਸਤੇਮਾਲ ਕਰਦੇ ਹਾਂ ਤਾਂ ਕਿ ਸਾਡੀ ਯੰਗਰ ਜਨਰੇਸ਼ਨ ਨੂੰ ਵੀ ਇਹ ਸਮਝ ਆਏ, ਉਹ ਖੁਦ ਰਿਸਰਚ ਕਰ ਲੈਂਦੇ ਨੇ ਕਿ ਉਹ ਲੱਭਣ ਜਦੋਂ ਅਸੀਂ ਲਫ਼ਜ਼ ਟੋਟਲ ਵਾਰ ਕਹਿੰਦੇ ਹਾਂ ਤੇ ਟੋਟਲ ਵਾਰ ਦੇ ਵਿੱਚ ਕਿਸੇ ਵੀ ਕੌਮ, ਕਬੀਲੇ, ਕਿਸੇ ਸਿਵਲਾਈਜੇਸ਼ਨ, ਸੱਭਿਅਤਾ ਦੀ ਟੋਟਲ ਐਨਾਹੀਲੇਸ਼ਨ ਹੁੰਦੀ ਹੈ, ਟੋਟਲ ਡਿਸਟਰਕਸ਼ਨ। ਉਸ ਦੇ ਵਿੱਚ ਕਿਉਂਕਿ ਬਹੁਤਿਆਂ ਨੂੰ ਜਦੋਂ ਜੈਨੋਸਾਈਡ ਲਫ਼ਜ਼ ਹੁਣ ਕਾਮਨ ਵੀ ਹੈ ਤਾਂ ਬਹੁਤੇ ਸਿਰਫ ਉਹਨੂੰ ਮਾਰ ਮਰਾਈਏ ਤੱਕ ਸਮਝਦੇ ਨੇ ਕਿ ਭਾਈ ਤੁਸੀਂ ਜਿਹੜਾ ਕਿਸੇ ਨੂੰ ਮਾਰ ਦਿਓ ਤੇ ਉਹ ਜੈਨੋਸਾਈਡ ਹੈ। ਪਰ ਜਿਹੜੀ ਟੋਟਲ ਵਾਰ ਦੇ ਵਿੱਚ ਫਿਜ਼ੀਕਲ, ਮੈਂਟਲ, ਸੋਸ਼ਲ, ਹਿਸਟੋਰੀਕਲ, ਸਟੈਟਿਸਟੀਕਲ, ਇਕਨੋਮਿਕਲ, ਇਹ ਸਾਰੇ ਜੈਨੋਸਾਈਡ ਆ ਜਾਂਦੇ ਨੇ ਕਿ ਵੀ ਤੁਸੀਂ ਉਹਨਾਂ ਦਾ ਇਤਿਹਾਸ ਵਿਗਾੜਨਾ, ਉਹਨਾਂ ਦੇ ਰਿਸੋਰਸ ਲੁੱਟਣੇ ਨੇ, ਉਹਨਾਂ ਦੀ ਹਿਸਟਰੀ ਨੂੰ ਜਿਹੜਾ ਉਹ ਖ਼ਤਮ ਕਰਨਾ ਹੈ। ਫਿਰ ਤੁਸੀਂ ਆਪਣੀ ਜਿਹੜਾ ਉਹ ਹਿਸਟੋਰੀਅਨ ਬਿਠਾ ਕੇ ਉਹਨਾਂ ਦੀ ਹਿਸਟਰੀ ਲਿਖਣੀ ਹੈ ਤੇ ਉਹਨਾਂ ਨੂੰ ਕਹਿਣਾ ਵੀ ਇਹਨੂੰ ਮੰਨੋ, ਔਰ ਤੁਹਾਨੂੰ ਮੈਂਟਲ ਟਾਰਚਰ ਕਰਨਾ ਹੈ, ਤੁਹਾਨੂੰ ਜੇਲ੍ਹਾਂ 'ਚ ਡੱਕਣਾ ਹੈ, ਤੁਹਾਡੇ ਨੌਜਵਾਨਾਂ ਨੂੰ ਚੁੱਕਣਾ ਹੈ, ਤੁਹਾਡੇ ਆਰਥਿਕ ਸਾਧਨ ਨਹੀਂ ਕੋਈ ਬਣਨ ਦੇਣੇ। ਤੇ ਜੇ ਤੁਸੀਂ ਪਿਛਲੇ 39 ਸਾਲ ਤੋਂ ਜੂਨ 84 ਤੋਂ ਬਾਅਦ ਇਨ ਪਰਟੀਕੂਲਰ, ਔਰ ਵੈਸੇ ਤਾਂ 15 ਅਗਸਤ 1947 ਤੋਂ ਬਾਅਦ ਇਨ ਜਨਰਲ ਦੇਖੋ ਤੇ ਇਹ ਬਿਲਕੁਲ ਟੋਟਲ ਵਾਰ ਸਿੱਖਾਂ ਦੇ ਉੱਤੇ ਪੂਰੀ ਤਰ੍ਹਾਂ ਜਿਹੜੀ ਹੈ ਉਹ ਹੁਣ ਤਾਂ ਇੰਟੈਂਸਿਟੀ ਲਿਆਂਦੀ ਗਈ ਹੈ। ਕਿਉਂਕਿ ਇੱਕ ਸਟੇਜ ਤੇ ਇਹਨਾਂ ਨੇ 1984 ਤੋਂ 1995 ਤੱਕ 1.5 ਲੱਖ ਤੱਕ ਨੌਜਵਾਨ ਜਦੋਂ ਮਾਰ ਦਿੱਤਾ ਹੈ ਔਰ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ ਹੈ, ਪੰਜਾਬ 'ਚ ਨਸ਼ੇ ਲੈ ਆਏ, ਉਹਨਾਂ ਨੇ ਸਮਝਿਆ ਕਿ ਗੱਲ ਮੁੱਕ ਗਈ ਹੈ। ਔਰ ਉਹ ਜਿਹੜਾ ਇਕਨੋਮਿਕਲ ਜੈਨੋਸਾਈਡ ਦੇ ਫਾਈਨਲ ਸਟੈਪ ਉਹਨਾਂ ਨੇ ਲਿਆਂਦੇ, ਉਹ 3 ਖੇਤੀ ਕਾਨੂੰਨ ਸੀ, ਉਹਨੇ ਸਿੱਖਾਂ ਨੂੰ ਰੀਐਨਰਜਾਈਜ਼ ਕਰ ਦਿੱਤਾ। ਜ਼ਾਹਰ ਹੈ ਦੁਨੀਆ ਭਰ ਦੇ ਸਿੱਖ ਖਲੋ ਗਏ। ਉਦੋਂ ਵੀ ਸਮੁੱਚੀ ਸਿੱਖ ਕੌਮ ਨੂੰ ਮਿਲਾਈਨ ਕਰਨ ਲਈ ਜੋ ਟਰਮੀਨੋਲੋਜੀ ਉਹਨਾਂ ਦੇ MPs, ਮਿਨਿਸਟਰਸ, ਬਾਹਰਲੇ ਉਹਨਾਂ ਦੇ ਹਾਈ ਕਮਿਸ਼ਨ ਕੌਂਸਲੇਟਾਂ ਨੇ ਵਰਤੀ, ਤੁਸੀਂ ਅੱਜ ਵੀ ਉਹ ਬਿਆਨ ਕਿਹੜੇ ਦੂਰ ਦੇ ਨੇ, 2020 'ਚ ਤੁਸੀਂ ਦੇਖ ਲਓ ਕੀ ਹੋਇਆ ਉਹਨਾਂ 13 ਮਹੀਨਿਆਂ ਦੇ ਵਿੱਚ। ਲੇਕਿਨ ਇਸ ਸਾਰੇ ਤੋਂ ਬਾਅਦ ਜਿਹੜਾ ਜਿਵੇਂ ਉਹਨਾਂ ਨੇ ਕਿਸਾਨ ਲੀਡਰਸ਼ਿਪ ਨੂੰ ਵਰਤ ਕੇ ਸਿਆਸੀ ਤੌਰ 'ਤੇ ਖੂੰਜੇ ਲਾਇਆ, ਪੰਜਾਬ ਦੇ ਵਿੱਚ ਉਹਨਾਂ ਨੇ ਲਿਆ ਕੇ ਜੋ ਮਾਹੌਲ ਕ੍ਰੀਏਟ ਕੀਤਾ ਕਿ ਅਕਾਲੀ ਪਹਿਲਾਂ ਹੀ ਡਿਸਕ੍ਰੈਡਿਟਡ ਸੀ, ਕਾਂਗਰਸ ਹੋ ਗਈ ਅਮਰਿੰਦਰ ਦੀਆਂ ਕਰਤੂਤਾਂ ਕਰਕੇ, ਤੇ ਉਹਨਾਂ ਨੇ B ਟੀਮ ਆਪਣੀ ਉਭਾਰ ਕੇ ਜਿਹੜਾ ਭਗਵੰਤ ਮਾਨ, ਕੇਜਰੀਵਾਲ 92 MLA ਉਹਨਾਂ ਦੇ ਬਣਾ ਕੇ ਲਿਆਂਦਾ। ਸਾਡਿਆਂ ਨੂੰ ਵੀ ਲੱਗਾ ਕਿ ਜੀ ਚਲੋ ਪਹਿਲਿਆਂ ਤੋਂ ਛੁਟਕਾਰਾ ਹੋਇਆ, ਹੁਣ ਇਹ ਸਾਨੂੰ ਹੋਪ ਜਾਗ ਗਈ ਕਿ ਜੀ ਹੋਏਗਾ, ਇਹ ਹੋਏਗਾ ਤੇ ਉਹ ਹੋਏਗਾ। ਹੁਣ 1 ਸਾਲ ਹੋ ਗਿਆ ਇਸ ਸਰਕਾਰ ਨੂੰ। ਕਿਵੇਂ ਇਹਨਾਂ ਨੇ ਲਾਅ ਐਂਡ ਆਰਡਰ ਸਰੈਂਡਰ ਕੀਤਾ, ਕਿਵੇਂ ਜਦੋਂ ਅਜੇ ਚੋਣਾਂ ਵੱਲ ਜਾ ਰਿਹਾ ਸੀ ਪੰਜਾਬ, ਅੱਧਾ ਪੰਜਾਬ ਜਿਹੜਾ ਉਹ ਸੈਂਟਰਲ ਦਸਤਿਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ, ਇਹ ਕਹਿ ਕੇ ਜੀ
ਉਦੋਂ ਖਬਰਾਂ ਲਵਾਈਆਂ ਗਈਆਂ, ਡਰੋਨਸ ਆ ਗਏ, ਡਰੋਨਸ ਰਾਹੀਂ ਡਰੱਗਸ ਆ ਗਈਆਂ, ਹਥਿਆਰ ਆ ਗਏ, ਅੰਮ੍ਰਿਤਸਰ 'ਚ ਆ ਗਏ, ਗੁਰਦਾਸਪੁਰ 'ਚ ਆ ਗਏ, ਫਿਰੋਜ਼ਪੁਰ 'ਚ ਆ ਗਏ। ਉਹੀ ਸਰਹੱਦੀ ਜ਼ਿਲ੍ਹੇ ਜਿਹੜੇ ਨੇ ਉਹਨਾਂ ਨੂੰ ਟਾਰਗੇਟ ਕਰਕੇ ਅੱਧਾ ਪੰਜਾਬ ਪਹਿਲਾਂ ਹੀ ਉਹਨਾਂ ਦੇ ਹਵਾਲੇ। ਔਰ ਇਹ ਜਦੋਂ ਬਣਦਾ ਹੈ ਔਰ ਅਸੀਂ ਦੇਖਦੇ ਹਾਂ ਕਿ ਲਗਭਗ 7 ਮਹੀਨੇ ਦਾ ਸਫ਼ਰ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਪੰਜਾਬ ਦੇ ਉੱਤੇ ਪੰਜਾਬ 'ਚ ਆਉਂਦੇ ਨੇ ਔਰ ਉਹਨਾਂ ਨੇ ਠੀਕ ਆਇਡੈਂਟੀਫਾਈ ਕਰਕੇ ਬਾਕੀ ਸਾਰੇ ਸਹਿਯੋਗੀਆਂ ਦੇ ਨਾਲ ਦੀਪ ਸਿੱਧੂ ਨੇ ਜਿਹੜੀ ਮੂਵਮੈਂਟ ਚਲਾਈ ਹੋਈ ਸੀ ਵਾਰਸ ਪੰਜਾਬ ਦੇ ਥੱਲੇ, ਪੰਜਾਬ ਦੇ ਵਿੱਚ ਇੱਕ ਅਵੇਅਰਨੈਸ ਕੈਂਪੇਨ, ਨਸ਼ੇ ਛਡਾਉਣਾ, ਅੰਮ੍ਰਿਤ ਛਕਾਉਣਾ, ਔਰ ਉਹਨਾਂ ਦੇ ਨਾਲ ਕੀ ਹਸ਼ਰ ਹੋਇਆ ਅੱਜ ਪੰਜਾਬ 'ਚ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਔਰ ਗਰਾਊਂਡ ਲੈਵਲ ਤੱਕ ਵਰਕਰ ਵੀ ਜਿਨ੍ਹਾਂ ਨੇ ਉਹਨਾਂ ਤੋਂ ਅੰਮ੍ਰਿਤ ਵੀ ਛਕਿਆ ਸੀ ਉਹ ਵੀ ਬਲੈਕ ਲਿਸਟ ਕਰਕੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਜਲੀਲ ਕੀਤਾ ਜਾ ਰਿਹਾ। ਔਰ ਇਹਨਾਂ 10 ਨੂੰ ਸਣੇ ਅੰਮ੍ਰਿਤਪਾਲ ਸਿੰਘ ਦੇ 2900 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਰੱਖਿਆ ਹੋਇਆ। ਹੁਣ ਬਹੁਤਿਆਂ ਨੂੰ ਲੱਗਦਾ ਸੀ ਕਿ ਜੀ ਮਿਸ਼ਨ ਅਕੰਪਲਿਸ਼ਡ, ਕਿ ਜੀ ਚਲੋ 35 ਦਿਨ ਅੰਮ੍ਰਿਤਪਾਲ ਸਿੰਘ ਨੂੰ ਲੱਭਣ ਦੇ ਬਹਾਨੇ ਨਾਲ ਇਹਨਾਂ ਨੇ ਪੰਜਾਬ, ਹਰਿਆਣਾ, ਹਰਦੁਆਨੀ ਪਹੁੰਚ ਗਏ, ਉੱਥੇ ਪਹੁੰਚ ਗਏ, ਪੀਲੀਭੀਤ ਪਹੁੰਚ ਗਏ, ਫਿਰ ਫਲਾਣੀ ਥਾਂ ਆ ਗਏ। ਉਹਨਾਂ ਨੇ ਐਨ ਸਿੱਖਾਂ ਦੇ ਘਰਾਂ ਦੇ ਉੱਤੇ ਛਾਪੇ ਮਾਰ ਔਰ ਪੁਲਿਸ ਜਿਵੇਂ ਕਰਪਟ ਹੈ ਪੈਸੇ ਇਕੱਠੇ ਕਰਨ ਦਾ ਸਾਧਨ ਰੱਖਿਆ। ਫਿਰ ਬਹੁਤਿਆਂ ਨੂੰ ਲੱਗਾ ਵੀ ਹੁਣ ਤਾਂ ਹੋ ਗਿਆ ਕੰਮ। ਲੇਕਿਨ ਅਸੀਂ ਦੇਖ ਰਹੇ ਹਾਂ ਵੀ ਕਿਵੇਂ, ਅਸੀਂ ਕੱਲ੍ਹ ਹੀ ਗੱਲ ਕਰਕੇ ਹਟੇ ਕਿ ਕਿਵੇਂ NIA ਨੇ, ਔਰ ਸਾਡੇ ਕੋਲ ਕੋਈ ਇਹ ਨਹੀਂ ਹੈ ਵੀ ਕੋਈ ਖਾਲਿਸਤਾਨ ਇੰਟੈਲੀਜੈਂਸ ਬਿਊਰੋ ਦੀ ਅਸੀਂ ਕੋਈ ਰਿਪੋਰਟ ਪੜ੍ਹ ਰਹੇ ਹੁੰਦੇ, ਅਸੀਂ ਇਹਨਾਂ ਦੀਆਂ ਹੀ ਖਬਰਾਂ ਪੜ੍ਹ ਰਹੇ ਹੁੰਦੇ। ਔਰ ਇਹ ਕਿੰਨੀਆਂ ਡਿਲੂਟਡ ਖਬਰਾਂ ਨੇ, ਕਿੰਨਾ ਇਹਦੇ ਚੋਂ ਕੱਢਿਆ ਹੁੰਦਾ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਿਟਵੀਨ ਦਾ ਲਾਈਨਸ ਕੀ ਹੈ। ਔਰ ਕੱਲ੍ਹ ਅਸੀਂ ਦੇਖਿਆ ਵੀ 6 ਸੂਬਿਆਂ ਦੀ ਗੱਲ ਸੀ, ਹਾਲਾਂ ਕੁਝ ਹੋਰ ਮੀਡੀਆ ਚੈਨਲਸ ਤੇ ਮੈਂ ਜਦੋਂ ਜਾ ਕੇ ਦੇਖਿਆ ਤਾਂ 8 ਦੀ ਗੱਲ ਸੀ ਕਿ ਭਾਈ ਉਹਨਾਂ ਨੇ ਪੰਜਾਬ, ਹਰਿਆਣਾ, ਰਾਜਸਥਾਨ, UP, MP, ਉੱਤਰਾਖੰਡ ਉੱਥੇ ਕਿੰਨੇ ਛਾਪੇ ਮਾਰੇ, ਕਿੰਨੇ ਚੁੱਕੇ। ਹੁਣ ਇਹ ਲੱਗਦਾ ਸੀ ਵੀ ਉਹ ਤਾਂ NIA ਦਾ ਖਬਰ ਵੀ ਇਹੀ ਸੀ ਕਿ NIA ਜਿਹੜੀ ਹੈ ਉਹਨੇ ਇੱਥੇ ਗਏ ਤਾਂ ਉੱਥੇ ਗਏ। ਹੁਣ ਅੱਜ ਦੀ ਖਬਰ ਇਹਨਾਂ ਦੇ ਮੀਡੀਆ ਦੀ, ਪੰਜਾਬ ਪੁਲਿਸ ਕੰਡਕਟਸ ਮਾਸ ਰੇਡਸ ਅਕ੍ਰੋਸ ਸਟੇਟ ਟੂ ਚੈੱਕ ਔਨ ਪੀਪਲ ਵਿਦ ਕ੍ਰਿਮੀਨਲ ਰੈਕਡ। ਹੁਣ ਤੁਸੀਂ ਜਸਟੀਫਾਈ ਤਾਂ ਕਰਨਾ ਜੇ ਅਸੀਂ ਕ੍ਰਿਮੀਨਲਸ ਨੂੰ ਲੱਭ ਰਹੇ। ਇਹ ਟੋਟਲ ਆਫ 450 ਪੁਲਿਸ ਪਾਰਟੀਜ਼, 450 ਪੁਲਿਸ ਪਾਰਟੀਆਂ ਇਨਵੋਲਵਿੰਗ ਓਵਰ 3000 ਪੁਲਿਸ ਪਰਸਨਲ, 3000 ਪੁਲਿਸੀਏ ਜਿਹੜੇ ਉਹਨਾਂ ਨੇ 450 ਪੁਲਿਸ ਪਾਰਟੀਆਂ 'ਚ ਵੰਡੇ, ਕੰਡਕਟਡ ਰੇਡਸ ਐਟ ਦਾ ਪ੍ਰੈਮਿਸਿਸ ਆਫ ਐਟ ਲੀਸਟ 4571 ਪੀਪਲ ਵਿਦ ਏ ਕ੍ਰਿਮੀਨਲ ਰੈਕਡ। ਐਟ ਲੀਸਟ, ਮੈਂ ਹੁਣ ਫਿਗਰ ਕਿਉਂਕਿ ਜੋ ਐਟ ਲੀਸਟ ਸੀ ਉਹੀ ਕੋਟ ਕੀਤੀ ਹੈ, ਇਹਦਾ ਮਤਲਬ ਹੈ ਕਿ ਫਿਗਰ ਇਸ ਤੋਂ ਦੁੱਗਣੀ ਹੋਏਗੀ ਕਿਉਂ 4171 ਘਰਾਂ 'ਚ ਇਹਨਾਂ ਨੇ, ਪੰਜਾਬ ਪੁਲਿਸ ਨੇ ਰੇਡ ਕੀਤੇ ਨੇ। ਔਰ ਉਹਨਾਂ ਨੇ ਕਿਹਾ ਕਿ ਜੀ ਇਸ ਨੂੰ ਡਾਇਰੈਕਟਰ ਜਨਰਲ ਪੁਲਿਸ ਗੌਰਵ ਯਾਦਵ ਦੀ ਕਮਾਂਡ ਥੱਲੇ ਕੀਤਾ ਗਿਆ। ਔਰ ਜਿਹੜੀ DGP ਲਾਅ ਐਂਡ ਆਰਡਰ ਲਾਈ ਹੋਈ ਹੈ ਅਰਪਤ ਸ਼ੁਕਲਾ, ਤੁਸੀਂ ਦੇਖੋ ਸਾਰੇ ਹੀ ਉਹ UP ਬਿਹਾਰ ਕਾਡਰ ਲਿਆ ਕੇ ਪੰਜਾਬ 'ਚ ਸਿੱਖਾਂ ਨੂੰ ਹਰਾਸ ਕਰਨ ਲਈ। ਔਰ ਉਹਨਾਂ ਨੇ ਕਿਹਾ ਵੀ ਇਹ ਸਾਰੇ ਪੁਲਿਸ ਕਮਿਸ਼ਨਰ, ਸੀਨੀਅਰ ਸੁਪਰਡੈਂਟ ਪੁਲਿਸ, ਇਹ ਸਾਰੇ ਹੀ ਜਿਹੜੇ ਨੇ ਪੁਲਿਸ ਪਾਰਟੀਆਂ ਦੇ ਨਾਲ, ਸਬ ਇੰਸਪੈਕਟਰ, ਰੈਂਕ ਆਫਿਸਰ, ਔਰ ਇਹ ਸਾਰੇ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਜਿਹੜਾ ਉਹ ਲੱਭ ਰਹੇ ਹਾਂ ਕਿ ਵੇਅਰ ਅਬਾਊਟਸ ਆਫ ਸੱਚ ਪਰਸਨਸ ਐਂਡ ਨੋਇੰਗ ਵੈਦਰ ਦੇ ਹੈਡ ਰਿਟਰਨ ਟੂ ਦਾ ਮੇਨ ਸਟ੍ਰੀਮ। ਹੁਣ ਰਾਤ ਨੂੰ ਰੇਡ ਕਰਕੇ ਲੱਭਣਗੇ ਕਿ ਜਿਨ੍ਹਾਂ ਦੇ ਉੱਤੇ ਰੇਡ ਕੀਤਾ ਉਹ ਇਹਨਾਂ ਦੀ ਮੁੱਖ ਧਾਰਾ 'ਚ ਆ ਗਏ ਨੇ ਕਿ ਨਹੀਂ। ਤੁਸੀਂ ਉਹਨਾਂ ਨੂੰ, ਕਿਸੇ ਨੂੰ ਤੁਸੀਂ ਤਲਬ ਹੀ ਕਰਨਾ ਚਾਹੁੰਦੇ ਹੋ, ਤੁਸੀਂ ਉਹਨਾਂ ਨੂੰ ਮੈਸੇਜ ਭੇਜ ਦਿਓ। ਪੁਲਿਸ ਦਾ ਸਿਪਾਹੀ ਜਾ ਕੇ ਕਹਿ ਕਿ ਭਾਈ ਤੂੰ ਆ ਕੇ ਥਾਣੇ 'ਚ ਲਿਖ ਕੇ ਵੀ ਤੂੰ ਮੁੱਖ ਧਾਰਾ 'ਚ ਆ ਗਏ, ਤੂੰ ਨਹਾ ਲਿਆ ਗੰਗਾ 'ਚ, ਹੁਣ ਤੂੰ ਸਤਲੁਜ ਦਾ ਜਾਂ ਤੂੰ ਗੁਰੂ ਕੇ ਆਨੰਦਪੁਰ ਦਾ ਸਿੱਖ ਨਹੀਂ ਹੈ, ਤੂੰ ਗੰਗਾ ਮਈਆ ਦਾ ਸਿੱਖ ਹੈ। ਜੇ ਤੁਸੀਂ ਮੁੱਖ ਧਾਰਾ ਦਾ, ਇਹੀ ਹੈ ਉਹ ਐਗਜ਼ੈਕਟਲੀ ਕਹਿ ਰਹੇ ਨੇ ਕਿ ਜੀ ਇਹ ਅਸੀਂ ਜਿਹੜਾ ਇਸ ਲਈ ਕੀਤਾ ਹੈ ਕਿ ਵੀ ਪਰਸਨਸ ਐਂਡ ਨੋਇੰਗ ਵੈਦਰ ਦੇ ਹੈਡ ਰਿਟਰਨ ਟੂ ਦਾ ਮੇਨ ਸਟ੍ਰੀਮ, ਕਿ ਮੁੱਖ ਧਾਰਾ 'ਚ ਮੁੜੇ ਕਿ ਨਹੀਂ। ਔਰ ਉਹਨਾਂ ਨੇ ਫਿਰ ਆਪ ਹੀ ਮੰਨ ਰਹੇ ਨੇ ਵੀ ਇਕੱਲਾ ਉਹਨਾਂ ਨੇ ਬੰਦਿਆਂ ਨੂੰ ਹੀ ਨਹੀਂ ਕੀਤਾ, ਦਾ ਪੁਲਿਸ ਆਲਸੋ ਕੁਐਸਚਨਡ ਫੈਮਿਲੀ ਮੈਂਬਰਸ ਆਫ ਦੇਅਰ ਪੀਪਲ। ਇਹ ਇੱਕ ਨਵਾਂ ਟ੍ਰੈਂਡ ਜੋ KP ਗਿੱਲ ਦੇ ਨੇ ਬੁੱਚੜ ਬੇਅੰਤੇ ਵੇਲੇ ਸ਼ੁਰੂ ਕੀਤਾ ਸੀ, ਔਰਤਾਂ ਨੂੰ ਚੁੱਕਣਾ, ਉਹਨਾਂ ਨੂੰ ਹਰਾਸ ਕਰਨਾ। ਫਿਰ ਆਸਕਡ ਅਬਾਊਟ ਦੇਅਰ ਪ੍ਰਾਪਰਟੀਜ਼ ਐਂਡ ਆਸਕਡ ਇਫ ਦੇ ਹੈਡ ਡਨ ਐਨੀ ਬੈਂਕ ਟ੍ਰਾਂਜੈਕਸ਼ਨ ਵਿਦ ਏ ਫੋਰਨ ਸੋਰਸ। ਹੁਣ ਪੰਜਾਬ ਦਾ ਕਿਹੜਾ ਘਰ ਹੈ ਜਿਹਦਾ ਕੋਈ ਬੰਦਾ ਬਾਹਰ ਨਹੀਂ ਹੈਗਾ। ਹੁਣ ਉਹਨਾਂ ਨੇ ਜੇ ਪਰਿਵਾਰ ਦੇ ਮਦਦ ਲਈ ਵੀ ਭੇਜੀ ਹੈ, ਉਹਨੂੰ ਮਨੀ ਲਾਂਡਰਿੰਗ ਕਹਿ ਦੇਣਗੇ, ਫੋਰਨ ਟ੍ਰਾਂਜੈਕਸ਼ਨ ਕਹਿ ਦੇਣਗੇ। ਫਿਰ ਉਹਨਾਂ ਨੇ ਪੁਲਿਸ ਆਲਸੋ ਚੈੱਕਡ ਵਹੀਕਲਸ ਇਨ ਦੇਅਰ ਹਾਊਸਿਸ ਕਿ ਜੀ ਤੁਹਾਡੇ ਕੋਲ ਗੱਡੀਆਂ ਕੀ ਨੇ, ਕੀ ਇਹ ਆਉਣ ਵਾਲੇ ਪੀਰੀਅਡ ਲਈ ਇਹ ਡਾਟਾ ਕਲੈਕਟ ਕਰ ਰਹੇ ਨੇ। ਔਰ ਕੱਲਾ ਇਹੀ ਨਹੀਂ ਵੀ ਇਹ ਪੰਜਾਬ ਲੈਵਲ ਤੇ ਚੱਲ ਰਿਹਾ, ਤੁਸੀਂ ਜਦੋਂ ਇਹ ਦੇਖਦੇ ਹੋ NIA ਅਰੈਸਟ ਟੂ ਕਲੋਜ਼ ਏਡਸ ਆਫ ਖਾਲਿਸਤਾਨ ਟਾਈਗਰ ਫੋਰਸ
designated terrorist Arshdeep Singh Dalla. They were nabbed after they arrived at Delhi's Indira Gandhi International Airport from Manila in Philippines. ਹੁਣ ਦੋ ਸਿੱਖ ਨੌਜਵਾਨ ਮਨੀਲਾ ਫਿਲੀਪੀਨਸ ਤੋਂ ਦਿੱਲੀ ਉਤਰਦੇ ਨੇ, ਉਹਨਾਂ ਨੂੰ NIA ਚੁੱਕ ਲੈਂਦੀ ਹੈ ਕਿ ਜੀ ਜਿਹੜਾ ਕੈਨੇਡਾ ਦੇ ਵਿੱਚ ਅਸੀਂ ਬਣਾਇਆ ਜਿਹਨੂੰ ਦਹਿਸ਼ਤਗਰਦ ਅਰਸ਼ਦੀਪ ਸਿੰਘ, ਉਹਦੇ ਨਾਲ ਇਹਦੇ ਸੰਬੰਧ ਨੇ। ਸੋ ਮਤਲਬ ਇਹ ਹੈ ਵੀ ਇਹ ਜਿਹੜੀ ਟੋਟਲ ਵਾਰ ਹੈ ਔਰ ਇਹ ਉਹਨਾਂ ਲਈ ਖਾਸ ਤੌਰ ਤੇ, ਜਿਵੇਂ ਹੁਣ ਆਸਟ੍ਰੇਲੀਆ 'ਚ ਮੋਦੀ ਨੇ ਆਉਣਾ, ਉਹਦੇ 23 ਤਰੀਕ ਸ਼ਾਮ ਦਾ ਪ੍ਰੋਟੈਸਟ ਹੈ, ਜਾਂ 22 ਜੂਨ ਅਮਰੀਕਾ ਵਾਈਟ ਹਾਊਸ ਦੇ ਬਾਹਰ, ਔਰ ਸਾਡੇ ਵੀਰ ਯੁਵਾਰ ਸ਼ਾਹ ਸਾਹਿਬ ਨੇ ਸਾਨੂੰ ਇਹਦੇ ਲਈ ਇੱਕ ਲੈਟਰ ਵੀ ਲਿਖਿਆ ਸੀ, ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗੇ। ਇਹ ਖਬਰਾਂ ਤਾਂ ਬਾਰ-ਬਾਰ ਇਹਨਾਂ ਨੂੰ ਡਿਸਕਸ ਕਰਨ ਦਾ ਮਤਲਬ ਉਹਨਾਂ ਲੋਕਾਂ ਦੇ ਜਿਹੜਾ ਉਹ ਨਾਰੀਅਲਾਂ ਦੇ ਵਿੱਚ ਇਹ ਗੱਲ ਪਾਉਣੀ ਹੈ। ਇੱਕ ਡਾਇਲੌਗ ਸੀ, ਉਹ ਕਹਿੰਦਾ ਜੀ ਨਾਰੀਅਲਾਂ 'ਚੋਂ ਕਹਿੰਦਾ ਨਹੀਂ, ਸਾਡਾ ਖੋਪੜੀ ਹੁੰਦੀ ਹੈ, ਜਿਹਨੂੰ ਸਮਝ ਨਾ ਆਏ ਉਹਨੂੰ ਨਾਰੀਅਲ ਕਹਿੰਦੇ ਕਿ ਭਾਈ ਤੁਸੀਂ ਘੱਟੋ ਘੱਟ ਇਹੀ ਦੇਖੋ ਆਪਣੇ ਭਰਾਵਾਂ ਵਾਲੇ, ਔਰ ਇਹ ਮਤ ਸਮਝੋ ਕਿ ਅੱਜ ਦੂਸਰਿਆਂ ਨਾਲ ਹੋ ਰਿਹਾ। ਤੁਹਾਡੇ ਪੱਗ ਕਾਲੀ ਹੈ ਕਿ ਚਿੱਟੀ ਹੈ, ਤੁਸੀਂ ਤਿਰੰਗੇ ਵਾਲੀ ਪੱਗ ਵੀ ਬੰਨ੍ਹ ਲਓਗੇ, ਤੁਸੀਂ ਮੌਲੀ ਦਾ ਲਾਲ ਧਾਗਾ ਵੀ ਬੰਨ੍ਹ ਲਓਗੇ, ਧੋਤੀ ਵੀ ਬੰਨ੍ਹ ਲਓਗੇ, ਤੁਹਾਨੂੰ ਉਹਨਾਂ ਨੇ ਛੱਡਣਾ ਨਹੀਂ ਹੈ। ਤੁਹਾਡੇ ਟੱਬਰ ਵੀ ਸੂਨਰ ਔਰ ਲੇਟਰ ਇਹਨਾਂ ਦੀ ਹਿੰਦੂਤਵੀ ਦਹਿਸ਼ਤਗਰਦੀ ਦਾ ਸ਼ਿਕਾਰ ਹੋਣਗੇ। ਸੋ ਇਹ ਗੱਲ ਸਮਝਣ ਦੀ ਲੋੜ ਹੈ ਕਿ ਟੋਟਲ ਵਾਰ ਜਿਹੜੀ ਸਿੱਖ ਕੌਮ ਦੇ ਖਿਲਾਫ ਵਿੱਢੀ ਹੋਈ ਹੈ, ਉਹਨੂੰ ਇਹਨਾਂ ਨੇ ਇੰਟੈਂਸੀਫਾਈ ਕੀਤਾ ਹੈ, ਪ੍ਰਚੰਡ ਕੀਤਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।